ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 7 ਮਈ 2014 24 ਵਿਸਾਖ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਵਿਸ਼ਾ। ਦੇਖੋ, ਅੱਜ ਦੀਆਂ ਖਬਰਾਂ 'ਚ ਇੱਕ ਖਬਰ ਜਿਹੜੀ ਜਿਸ ਨੇ ਮੇਰਾ ਧਿਆਨ ਖਿੱਚਿਆ ਹੈ, ਕਿਉਂਕਿ ਜੋ ਕੁਛ 2002 'ਚ ਗੁਜਰਾਤ 'ਚ ਹੋਇਆ ਔਰ ਉਸ ਤੋਂ ਬਾਅਦ ਜਿਵੇਂ ਹੁਣ ਉੱਥੇ ਮੋਦੀ ਨੂੰ ਲਗਭਗ 12 ਸਾਲ ਹੋ ਗਏ ਨੇ ਪਾਵਰ ਦੇ ਵਿੱਚ ਜੀ, ਕਿਵੇਂ ਝੂਠੇ ਪੁਲਿਸ ਮੁਕਾਬਲੇ ਉੱਥੇ ਜਿਨ੍ਹਾਂ ਦੇ ਵਿੱਚ ਇੱਕ ਬੜੀ ਛੋਟੀ ਉਮਰ ਦੀ ਇਸ਼ਰਤ ਜਹਾਨ ਬੱਚੀ ਜਿਹੜੀ ਕਿ ਬੰਬਈ ਦੇ ਕਾਲਜ ਪੜ੍ਹਦੀ ਸੀ ਔਰ ਉਹਦੇ 3 ਸਾਥੀਆਂ ਨੂੰ ਮਾਰ ਮੁਕਾਇਆ ਗਿਆ ਸੀ ਜੀ। ਉਸ ਤੋਂ ਬਾਅਦ ਹੋਰ ਵੀ ਪੁਲਿਸ ਮੁਕਾਬਲੇ ਮੁਸਲਮਾਨਾਂ ਦੇ ਗੁਜਰਾਤ ਦੇ ਵਿੱਚ ਬਣਾਏ ਗਏ, ਇਹ ਕਹਿ ਕੇ ਕਿ ਉਹ ਨਰਿੰਦਰ ਮੋਦੀ ਨੂੰ ਮਾਰਨਾ ਚਾਹੁੰਦੇ ਸਨ। ਜਦੋਂ ਮੈਂ ਗੁਜਰਾਤ ਵੱਲ ਦੇਖਦਾ ਉਸ ਦੇ ਵਿੱਚ ਇਸ ਕਿਸਮ ਦੇ ਈਵਲ ਏਜੰਡੇ ਵਾਲੇ ਮਾੜੀ ਕਰਤੂਤ ਵਾਲੇ ਜਿਹੜੇ ਪ੍ਰਮੁੱਖ ਨੇ ਮੋਦੀ ਦੇ ਸਾਥੀ, ਜਿਨ੍ਹਾਂ 'ਚ ਅਮਿਤ ਸ਼ਾਹ ਨਾਂ ਦਾ ਉਹਦਾ ਹੋਮ ਮਿਨਿਸਟਰ ਜਿਹੜਾ ਉਹਦੇ ਨਾਲ ਰਿਹਾ, ਜਿਹੜਾ ਜਿਹਨੂੰ ਇਹ ਕਿਹਾ ਜਾਂਦਾ ਹੈ ਕਿ ਇਹ ਕੌਨਸ਼ੀਅਸ ਆਫ ਦਾ ਮੋਦੀ ਹੈ ਕਿ ਜੋ ਵੀ ਮੋਦੀ ਦਾ ਹੈ ਉਹ ਇਹਦੀ ਬਦੌਲਤ ਹੈ ਤੇ ਜੋ ਇਹ ਸੋਚਦਾ ਹੈ ਇਹ ਮੋਦੀ ਦਾ ਪਰਛਾਵਾਂ ਹੈ, ਸ਼ੈਡੋ ਆਫ ਮੋਦੀ ਵੀ ਨੂੰ ਕਹਿੰਦੇ ਨੇ। ਔਰ ਇਹ ਰਿਲੇਸ਼ਨਸ਼ਿਪ ਵੀ ਲਗਭਗ ਪੋਲੀਟੀਕਲ ਪਾਰਟੀਆਂ 'ਚ ਇਸ ਕਿਸਮ ਦੀ ਹੈ, ਜਿਵੇਂ ਜਦੋਂ ਅਸੀਂ ਜੂਨ 84 ਦੇ ਹਵਾਲੇ ਨਾਲ ਜਾਂ ਨਵੰਬਰ 84 ਦੇ ਹਵਾਲੇ ਨਾਲ ਦੇਖਦੇ ਹਾਂ ਕਿ ਕਿਵੇਂ ਇੰਦਰਾ ਗਾਂਧੀ ਦੀ ਆਪਣੀ ਕਿਚਨ ਕੈਬਨਿਟ ਸੀ। ਬੇਸ਼ੱਕ ਕੈਬਨਿਟ ਤਾਂ ਵੱਡੀ ਹੁੰਦੀ ਹੈ, ਉਹਦੇ 'ਚ 3 ਦਰਜਨ ਵਕੀਲ ਸੀ ਜਿਹੜੇ ਨੇ ਉਹ ਮਿਨਿਸਟਰ ਸਨ ਜੀ, ਪਰ ਜਿਹੜੀ ਉਹਦੀ ਕਿਚਨ ਕੈਬਨਿਟ ਦੇ ਵਿੱਚ ਉਹੀ 4-5 ਬੰਦੇ ਜਿਨ੍ਹਾਂ ਨੇ ਸਿੱਖਾਂ ਦੇ ਪਵਿੱਤਰ ਗੁਰਧਾਮ ਤੇ ਹਮਲਾ ਕਰਨ ਦੀ ਫਾਈਨਲ ਗੋ ਹੈਡ ਕੀਤੀ। ਉਹਦੇ 'ਚ ਰਾਹ ਦਾ ਚੀਫ ਸੀ RN ਕੌਰ, ਉਹਦੇ 'ਚ PC ਅਲੈਗਜ਼ੈਂਡਰ ਸੀ, ਉਹਦਾ PA ਅਰੁਣ ਨਹਿਰੂ ਸੀ ਜੀ, ਅਰੁਣ ਸਿੰਘ ਸੀ ਕਪੂਰਥਲੇ ਵਾਲਿਆਂ ਦਾ, ਔਰ ਇਹ ਇੰਨਰ ਚਿਦੰਬਰਮ ਵੀ ਉਸ ਦੇ ਨਾਲ ਉਹਦਾ ਨਾਮ ਵੱਜਦਾ ਹੈ। ਕਿਸੇ ਹੱਦ ਤੱਕ ਪ੍ਰਣਾਬ ਮੁਖਰਜੀ ਜਿਹੜਾ ਪ੍ਰੈਜ਼ੀਡੈਂਟ ਰਿਹਾ, ਭਾਵੇਂ ਉਹਦਾ ਵਿਊ ਪੁਆਇੰਟ ਕੋਈ ਡਿਫਰੈਂਟ ਰਿਹਾ ਹੋਏ ਜੀ, ਉਹਨਾਂ ਦੇ ਵਿੱਚ ਇੱਕ ਸੇਠੀ ਜਿਹੜਾ ਉਦੋਂ ਹੋਮ ਮਿਨਿਸਟਰ ਸੀ ਇੰਡੀਆ ਦਾ ਜੂਨ 84 ਦੇ ਵਿੱਚ। ਸੋ ਇਹ ਸਾਰੇ ਨਾਂ ਜਿਹੜੇ ਨੇ, ਔਰ ਫਿਰ ਰਾਜੀਵ ਗਾਂਧੀ ਦੀ ਕੋਠਰੀ ਹੈ, ਅੰਦਰੂਨੀ ਸਰਕਲ ਜਿਨ੍ਹਾਂ ਨੇ ਨਵੰਬਰ 84 'ਚ ਸਿੱਖਾਂ ਦੇ ਕਤਲੇਆਮ ਦੇ ਵਿੱਚ ਮੁੱਖ ਭੂਮਿਕਾ ਨਿਭਾਈ। ਉਹਨਾਂ ਦੇ ਵਿੱਚ HKL ਭਗਤ, ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਲਲਿਤ ਮਾਕਨ, ਬੇਸ਼ੱਕ ਇਹ MP ਵੀ ਸਨ ਦਿੱਲੀ ਤੋਂ ਇਹਨਾਂ 'ਚੋਂ ਬਹੁਤੇ, ਲੇਕਿਨ ਇਹ ਜਿਹਨੂੰ ਤੁਸੀਂ ਕਿਚਨ ਕੈਬਨਿਟ ਕਹਿੰਦੇ ਹੋ। ਸੋ ਬਹੁਤ ਵਾਰੀ ਇਹ ਹੁੰਦਾ ਹੈ ਕਿ ਜਦੋਂ ਕੋਈ ਵੀ ਇਸ ਕਿਸਮ ਦੇ ਗੁਨਾਹ ਕਰਨ ਵਾਲੇ ਲੋਕ ਆਪਣੀਆਂ ਕਾਰਵਾਈਆਂ ਕਰਦੇ ਨੇ ਤੇ ਜਿਨ੍ਹਾਂ ਦੇ ਕਹਿਣ ਤੇ ਕੀਤੀ ਹੁੰਦੀ ਹੈ, ਫਿਰ ਉਹਨਾਂ ਦਾ ਜ਼ੋਰ ਲੱਗਾ ਹੁੰਦਾ ਵੀ ਜਾਂ ਤਾਂ ਉਹਨਾਂ ਨੂੰ ਪੂਰੀ ਤਰ੍ਹਾਂ ਪ੍ਰੋਟੈਕਟ ਕਰੋ ਕਿ ਉਹਨਾਂ ਵੱਲ ਕੋਈ ਉਂਗਲ ਨਾ ਉੱਠੇ, ਕਿਉਂਕਿ ਜੇ ਉਹਨਾਂ ਵੱਲ ਉਂਗਲ ਉੱਠੇਗੀ ਤਾਂ ਫਿਰ ਜਿਹੜੀ ਵੱਡੀ ਮੱਛੀ ਹੈ ਉਹਦੇ ਫੜੇ ਜਾਣ ਦੇ ਚਾਂਸ ਹੁੰਦੇ ਨੇ। ਇਹੀ ਕਾਰਨ ਹੈ ਕਿ ਲਗਭਗ 30 ਸਾਲ ਬੀਤਣ ਬਾਅਦ ਵੀ ਉਹ ਕਮਲ ਕੁਮਾਰ ਹੋਏ, ਕਮਲਨਾਥ ਹੋਏ, ਉਹ ਜਗਦੀਸ਼ ਟਾਈਟਲਰ ਹੋਏ, ਉਹਨੂੰ ਪ੍ਰੋਟੈਕਟ ਕਰਨ ਦੇ ਲਈ ਸੋਨੀਆ ਗਾਂਧੀ ਦਾ ਜਾਂ ਕਾਂਗਰਸ ਦਾ ਜ਼ੋਰ ਲੱਗਾ ਹੁੰਦਾ ਵੀ ਉਹਨਾਂ ਦੇ ਉੱਤੇ ਕੋਈ ਜ਼ਰਬ ਨਾ ਆਏ ਜੀ। ਨਾਨਾਵਤੀ ਕਮਿਸ਼ਨ ਰਿਪੋਰਟ ਦੇ ਵਿੱਚ ਵੀ ਕਿਵੇਂ ਇਹਨਾਂ ਨੂੰ ਪ੍ਰੋਟੈਕਟ ਕੀਤਾ ਗਿਆ। ਹੁਣ ਇਸੇ ਤਰ੍ਹਾਂ ਜੋ ਕੁਛ ਮੁਸਲਮਾਨਾਂ ਦੇ ਨਾਲ 2002 ਦੇ ਵਿੱਚ ਹੋਇਆ ਔਰ ਉਸ ਤੋਂ ਬਾਅਦ ਜਿਹੜੇ ਖਾਸ ਤੌਰ ਤੇ ਐਨਕਾਊਂਟਰ ਗੁਜਰਾਤ ਦੇ ਵਿੱਚ ਬਣਾਏ ਗਏ ਜੀ, ਇਹ ਉਹ ਨੇ ਜਿਨ੍ਹਾਂ ਨੂੰ ਅਮਿਤ ਸ਼ਾਹ ਜਿਹੜਾ ਕਿ ਇਹਦਾ ਸ਼ੈਡੋ ਹੈ ਮੋਦੀ ਦਾ, ਉਹਨੇ ਅੰਜਾਮ ਦਿੱਤਾ। ਔਰ ਜਿਹੜਾ ਕੇਸ ਕਾਫੀ ਸੁਪਰੀਮ ਕੋਰਟ ਤੱਕ ਗਿਆ, ਉਹਦੀ ਇਨਕੁਆਇਰੀ ਵੀ ਮਾਰਕ ਹੋਈ, ਉਹ 15 ਜੂਨ 2004 ਦਾ ਹੈ, ਜਦੋਂ ਕਿ ਇਸ਼ਰਤ ਜਹਾਨ 19 ਸਾਲਾਂ ਦੀ ਬੱਚੀ, ਜਾਵੇਦ ਸ਼ੇਖ, ਅਮਜਦ ਅਲੀ, ਅਕਬਰ ਅਲੀ ਰਾਣਾ ਤੇ ਜੀਸ਼ਨ ਜੌਹਰ, ਇਹਨਾਂ ਨੂੰ ਗੁਜਰਾਤ ਦੇ ਵਿੱਚ ਅਹਿਮਦਾਬਾਦ ਦੇ ਬਾਹਰ ਆਊਟਸਕਰਟਸ ਦੇ ਉੱਤੇ 15 ਜੂਨ 2004 ਨੂੰ ਝੂਠੇ ਪੁਲਿਸ ਮੁਕਾਬਲੇ ਦੇ ਵਿੱਚ ਮਾਰਿਆ ਗਿਆ ਸੀ। ਔਰ ਇਹ ਕਿਹਾ ਗਿਆ ਸੀ ਕਿ ਜੀ ਇਹ ਲਸ਼ਕਰੇ ਤਾਇਬਾ ਦੇ ਜਿਹੜੇ ਨੇ ਟ੍ਰੇਨਡ ਕੀਤੇ ਬੰਦੇ ਸੀ ਔਰ ਇਹਨਾਂ ਨੇ ਮੋਦੀ ਨੂੰ ਮਾਰਨ ਦੀ ਯੋਜਨਾ ਬਣਾਈ ਹੋਈ ਸੀ। ਹੁਣ ਜਿਹੜਾ ਉਸ ਵੇਲੇ ਇੰਸਪੈਕਟਰ ਜਨਰਲ ਪੁਲਿਸ ਸੀ ਵਣਜਾਰਾ IPS, ਉਹ ਜੇਲ੍ਹ 'ਚ ਹੈ ਔਰ ਉਹਨੇ ਪਬਲਿਕਲੀ ਇਹ ਸਟੇਟਮੈਂਟ ਦਿੱਤੀ ਸੀ ਕਿ ਵੀ ਅਸੀਂ ਜੋ ਕੁਛ ਵੀ ਕੀਤਾ ਆਫਿਸਰਸ ਨੇ ਉਹ ਅਸੀਂ ਸਰਕਾਰ ਦੇ ਕਹਿਣ ਤੇ ਕੀਤਾ। ਸੋ ਅਮਿਤ ਸ਼ਾਹ ਦਾ ਨਾਂ ਜਿਹੜਾ ਹੋਮ ਮਿਨਿਸਟਰ ਸੀ ਉਸ ਵੇਲੇ ਉਹ ਉਹਨੇ ਲਿਆ ਸੀ ਵਣਜਾਰੇ ਨੇ ਜੀ। ਇਸ ਤੋਂ ਬਿਨਾਂ ਅਸੀਂ ਸਮਝਦੇ ਹਾਂ ਕਿ ਵੀ ਜਿੰਨੀਆਂ ਇਨਕੁਆਇਰੀਆਂ ਮੁੱਢਲੇ ਤੌਰ ਤੇ ਹੋਈਆਂ, ਇਹ ਗੱਲ ਤਾਂ ਸਾਬਤ ਹੋ ਚੁੱਕੀ ਹੈ ਕਿ ਇਹ ਝੂਠਾ ਪੁਲਿਸ ਮੁਕਾਬਲਾ ਸੀ।
ਔਰ ਕੋਈ ਉਹਨਾਂ ਦਾ ਸਬੰਧ ਕਿਸੇ ਜਥੇਬੰਦੀ ਨਾਲ ਨਹੀਂ ਸੀ ਜੀ। ਪਰ ਇਹ ਉਹਨਾਂ ਨੇ ਕਿਹਦੇ ਆਰਡਰਸ ਦੇ ਥੱਲੇ ਕੀਤਾ? ਹੁਣ ਇੱਕ ਇੰਟੈਲੀਜੈਂਸ ਬਿਊਰੋ ਦਾ ਚੀਫ ਜਿਹੜਾ ਹੈ ਉਸ ਨੂੰ ਤਾਂ ਮੁਕੱਦਮੇ ਦੇ ਵਿੱਚ ਲਪੇਟਿਆ ਹੋਇਆ, ਕਿਉਂਕਿ ਇਹ ਗੱਲ ਸਾਹਮਣੇ ਆਈ ਕਿ ਇੰਟੈਲੀਜੈਂਸ ਬਿਊਰੋ ਚੀਫ ਉਹਦੇ ਚ ਇਨਵੋਲਵ ਸੀ। ਔਰ ਇਹ ਸਾਡਾ ਉਹ ਚਾਰਜ ਪ੍ਰੂਫ ਕਰਦਾ ਜਿਹੜਾ ਅਸੀਂ ਲਗਾਤਾਰਤਾ ਦੇ ਨਾਲ ਕਹਿੰਦੇ ਹਾਂ। ਜਦੋਂ ਅਸੀਂ 20 ਮਾਰਚ 2000 ਨੂੰ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ 'ਚ 35 ਸਿੱਖਾਂ ਨੂੰ ਮਾਰੇ ਜਾਣ ਦੀ ਗੱਲ ਹਿੰਦੂ ਦਹਿਸ਼ਤਗਰਦਾਂ ਵੱਲੋਂ, ਜਿਹੜੇ ਕਿ ਏਜੰਸੀਆਂ ਦੇ ਆਫ ਕੋਰਸ ਆਰਡਰ ਦੇ ਉੱਤੇ ਉਹਨਾਂ ਨੇ ਕੀਤਾ, ਕਹਿੰਦੇ ਜੀ, ਤੇ ਫਿਰ ਸਮਝ ਆ ਜਾਂਦੀ ਹੈ ਕਿ ਕਿਵੇਂ ਅਡਵਾਨੀ ਨੇ ਵਾਜਪਾਈ ਸਰਕਾਰ ਦੇ ਵੇਲੇ ਆਰਐਸਐਸ ਦੀ ਘੁਸਪੈਠ ਸਿੱਧੀ ਤੌਰ ਤੇ ਇੰਟੈਲੀਜੈਂਸ ਏਜੰਸੀਆਂ 'ਚ ਕੀਤੀ, ਕਿਉਂਕਿ ਜੇ ਉੱਥੇ ਇੰਟੈਲੀਜੈਂਸ ਇਨਵੋਲਵ ਸੀ ਮਾਰਨ ਦੇ ਵਿੱਚ, ਤੇ ਹੁਣ ਜਿਹੜਾ ਇੰਟੈਲੀਜੈਂਸ ਬਿਊਰੋ ਹੈ ਆਈਬੀ ਜਿਹਨੂੰ ਕਹਿੰਦੇ ਨੇ, ਉਹ ਸਿੱਧਾ ਸੈਂਟਰ ਗਵਰਨਮੈਂਟ ਦੇ ਥੱਲੇ ਹੈ, ਹੋਮ ਮਿਨਿਸਟਰੀ ਦੇ ਥੱਲੇ ਹੈ। ਉਸ ਵੇਲੇ ਸੈਂਟਰ ਦੇ ਵਿੱਚ ਵਾਜਪਾਈ ਦੀ ਸਰਕਾਰ ਸੀ, ਅਡਵਾਨੀ ਹੋਮ ਮਿਨਿਸਟਰ ਸੀ। ਔਰ ਅਡਵਾਨੀ ਔਰ ਮੋਦੀ ਜਿਹੜੇ ਨੇ, ਮੋਦੀ ਜਿਹੜਾ ਉਹ ਆਪਣਾ ਮੈਂਟਰ ਜਾਂ ਆਪਣਾ ਪਿਓ ਹੀ ਅਡਵਾਨੀ ਨੂੰ ਕਹਿੰਦਾ ਹੈ। ਇਹ ਵੱਖਰੀ ਗੱਲ ਹੈ ਕਿ ਹੁਣ ਕੁਰਸੀ ਦੀ ਭੁੱਖ 'ਚ ਪਿਓ ਨਜ਼ਰ ਨਹੀਂ ਆਇਆ ਤੇ ਅਡਵਾਨੀ ਵੀ ਥੋੜੀ ਦੇਰ ਰੁੱਸਿਆ ਰਿਹਾ, ਫਿਰ ਮੰਨ ਗਿਆ, ਕਿਉਂਕਿ ਅਲਟੀਮੇਟਲੀ ਲੱਗ ਰਿਹਾ ਵੀ ਨਹੀਂ ਤਾਂ ਦਰਵਾਜ਼ਿਓਂ ਬਾਹਰ ਹੋਣ ਵਾਲੀ ਗੱਲ ਹੈ। ਸੋ ਉਸ ਵੇਲੇ ਦਾ ਜਿਹੜਾ ਇੰਟੈਲੀਜੈਂਸ ਬਿਊਰੋ ਚੀਫ ਹੈ ਉਹਦੇ ਦੇ ਖਿਲਾਫ ਕੇਸ ਚੱਲ ਰਿਹਾ। ਅਮਿਤ ਸ਼ਾਹ ਨੂੰ ਜਿਹੜਾ ਆਈਜੀ ਵਣਜਾਰਾ ਉਹਨੇ ਨੇਮ ਕੀਤਾ ਸੀ, ਪਰ ਕਿਵੇਂ ਅਦਾਲਤੀ ਸਿਸਟਮ ਵੀ ਰਲਿਆ ਹੋਇਆ ਸਰਕਾਰ ਦੇ ਨਾਲ। ਔਰ ਇਸ ਖਬਰ ਦੀ ਅਹਿਮੀਅਤ ਸਿੱਖਾਂ ਮੁਸਲਮਾਨਾਂ ਦੋਨਾਂ ਦੇ ਹਵਾਲੇ ਨਾਲ ਹੋ ਜਾਂਦੀ ਹੈ ਕਿ ਜਿਵੇਂ ਇੱਕ ਕਾਮਨ ਅਮਰੀਕਨ ਜਿਹਦੇ ਨਾਲ ਵੀ ਕਦੇ ਤੁਸੀਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਗੱਲ ਕਰੋ ਤੇ ਉਹ ਇਹ ਕਹੇਗਾ ਕਿ ਵੀ ਪੋਲੀਟੀਕਲੀ ਤਾਂ ਇਨਵੋਲਵਮੈਂਟ ਹੋ ਗਈ ਸਰਕਾਰ ਦੀ, ਵੀ ਜਿਹੜੇ ਕੋਰਟਸ ਨੇ ਉਹ ਕਿਉਂ ਨਹੀਂ ਐਕਟ ਕਰਦੇ? ਔਰ ਉਹ ਤੁਸੀਂ ਦੇਖ ਲਓ ਵੀ ਕੋਰਟਸ ਇਸ ਲਈ ਪਹਿਲਾਂ ਐਕਟ ਨਹੀਂ ਕਰਦੇ ਕਿ ਮੋਸਟਲੀ ਜਦੋਂ ਈਵੈਂਟ ਹੋਈ FIR ਦੇ ਵਿੱਚ ਹੀ ਨਾਂ ਨਹੀਂ ਹੁੰਦਾ, ਔਰ ਉਹਨੂੰ ਆਧਾਰ ਬਣਾ ਕੇ ਕੋਰਟਸ ਜਿਹੜੇ ਨੇ ਅਲਟੀਮੇਟਲੀ ਇਨਫਲੂਐਂਸ ਥੱਲੇ ਨੇ ਸਰਕਾਰਾਂ ਦੇ, ਔਰ ਉਹ ਸਰਕਾਰ ਦੀ ਬੋਲੀ ਬੋਲਦੇ ਨੇ, ਉਹੀ ਉਹਨਾਂ ਨੇ ਫੈਸਲੇ ਦੇਣੇ ਹੁੰਦੇ ਨੇ। ਹੁਣ ਇਸ ਕੇਸ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਅੱਜ ਜਿਹੜੀ ਖਬਰ ਜਿਹਦੇ ਤੋਂ ਪਹਿਲਾਂ ਮੈਂ ਇੱਕ ਬੈਕ ਕਮੈਂਟਰੀ ਕੀਤੀ ਹੈ ਜੀ, CBI ਨੇ, ਕਿਉਂਕਿ CBI ਪਾਰਟੀ ਹੈ, ਇੰਟੈਲੀਜੈਂਸ ਬਿਊਰੋ ਚੀਫ ਇਹਦੇ ਚ ਇਨਵੋਲਵ ਸੀ ਇਸ਼ਰਤ ਜਹਾਨ ਝੂਠੇ ਪੁਲਿਸ ਮੁਕਾਬਲੇ ਚ, ਔਰ ਉਹਨਾਂ ਨੇ CBI ਨੇ ਬਿਲਕੁਲ ਕਲੀਨ ਚਿੱਟ ਪਹਿਲਾਂ ਨਰਿੰਦਰ ਮੋਦੀ ਨੂੰ ਕਲੀਨ ਚਿੱਟ ਦਿੱਤੀ ਹੋਈ ਹੈ, ਸੁਪਰੀਮ ਕੋਰਟ ਨੇ ਵੀ ਕਲੀਨ ਚਿੱਟ ਦਿੱਤੀ ਹੈ। ਹੁਣ ਜਦੋਂ ਨਰਿੰਦਰ ਮੋਦੀ ਤੇ ਇਲਜ਼ਾਮ ਲੱਗਦਾ ਵੀ ਤੂੰ 2002 ਚ ਹਜ਼ਾਰਾਂ ਮੁਸਲਮਾਨ ਮਾਰੇ ਨੇ, ਉਹ ਕਹਿੰਦਾ ਜੀ ਤੁਸੀਂ ਅਦਾਲਤ ਦੇਖ ਲਓ, ਸੁਪਰੀਮ ਕੋਰਟ ਨੇ ਮੈਨੂੰ ਬਿਲਕੁਲ ਬੇਗੁਨਾਹ ਮੰਨੇ, ਇਸ ਲਈ ਮੇਰੇ ਤੇ ਤਾਂ ਇਹ ਝੂਠਾ ਮੇਰੇ ਵਿਰੋਧੀਆਂ ਦਾ ਪ੍ਰਚਾਰ ਹੈ। ਹੁਣ ਉਹ ਤਾਂ ਪਹਿਲਾਂ ਹੀ ਕਲੀਨ ਚਿੱਟ ਦਿੱਤੀ ਹੋਈ ਸੀ ਨਰਿੰਦਰ ਮੋਦੀ ਨੂੰ। ਹੁਣ ਅਮਿਤ ਸ਼ਾਹ ਨੂੰ ਅੱਜ ਜਿਹੜਾ ਇਹ ਖਬਰ ਆਈ ਹੈ ਉਹਦੇ ਥੱਲੇ ਕੋਰਟ ਨੇ ਕਹਿ ਦਿੱਤਾ ਹੈ ਕਿ ਜੀ ਇਹਦਾ ਕੋਈ ਰੋਲ ਨਹੀਂ ਹੈ। ਹੁਣ ਤੁਸੀਂ ਟਾਈਮਿੰਗ ਦੇਖੋ, ਜਿਸ ਤੋਂ ਫਿਰ ਸਾਡੀ ਇਹ ਗੱਲ ਫਿਰ ਸਾਬਤ ਹੁੰਦੀ ਹੈ ਕਿ ਕਿਵੇਂ ਇੰਟੈਲੀਜੈਂਸ ਏਜੰਸੀਆਂ, ਭਾਵੇਂ ਪਿਛਲੇ 10 ਸਾਲ ਤੋਂ ਮਨਮੋਹਨ ਸਿੰਘ ਦੀ ਸਰਕਾਰ ਹੈ, ਪਰ ਆਰਡਰ ਉਹ ਆਪਣੇ RSS ਦੇ ਬੌਸਸ ਤੋਂ ਹੀ ਲੈਂਦੇ ਨੇ। ਹੁਣ ਵੋਟਾਂ ਪੈਣ ਜਾ ਰਹੀਆਂ ਨੇ ਵਾਰਾਣਸੀ 'ਚ, ਅਮਿਤ ਸ਼ਾਹ ਜਿਹੜਾ ਹੈ UP ਦੇ ਵਿੱਚ BJP ਦੀ ਇਲੈਕਸ਼ਨ ਕੈਂਪੇਨ ਦਾ ਇੰਚਾਰਜ ਹੈ, ਔਰ ਐਨ ਇਲੈਕਸ਼ਨਾਂ ਤੋਂ 3 ਦਿਨ 2 ਦਿਨ ਪਹਿਲਾਂ ਕੋਰਟ ਦਾ ਇਹ ਡਿਸੀਜਨ ਕਿ ਅਮਿਤ ਸ਼ਾਹ ਬਿਲਕੁਲ ਕਲੀਨ ਹੈ। ਹੁਣ ਉਹ ਕਹਿਣ ਜੋਗੇ ਹੋ ਗਏ, ਨਰਿੰਦਰ ਮੋਦੀ ਪਹਿਲਾਂ ਹੀ ਕਲੀਨ ਸੀ ਕਿ ਜੀ ਦੱਸੋ ਸਾਡੇ ਤੇ ਤਾਂ ਝੂਠੇ ਇਲਜ਼ਾਮ ਲਾਏ ਨੇ, ਅਸੀਂ ਤਾਂ ਬਿਲਕੁਲ ਕਲੀਅਰ ਹੈ। ਹੁਣ ਇਹ ਜਿਹੜਾ CBI ਨੇ ਕਿਹਾ, ਔਰ ਇਸ ਖਬਰ ਦੇ ਮੁਤਾਬਕ there is no sufficient evidence against Amit Shah, hence the CBI has not charge sheeted him, ਕਿ ਜੀ ਉਹਦੇ ਖਿਲਾਫ ਤਾਂ ਕੋਈ ਹੈ ਹੀ ਨਹੀਂ, ਐਵੀਡੈਂਸ ਹੀ ਨਹੀਂ ਹੈ, ਇਸ ਲਈ CBI ਨੇ ਅਮਿਤ ਸ਼ਾਹ ਨੂੰ ਚਾਰਜ ਸ਼ੀਟ ਨਹੀਂ ਕੀਤਾ। It is most respectfully submitted that Shah was not named in the FIR of the case. The CBI has also not named him in the charge sheet as an accused. ਉਹਨੇ ਕਿਹਾ ਜੀ ਇਹ ਤਾਂ ਹੈ ਹੀ ਨਹੀਂ, ਨਾ ਇਹਦਾ ਨਾਂ FIR 'ਚ ਹੈ ਤੇ CBI ਨੇ ਵੀ ਨਹੀਂ ਕੀਤਾ ਹੈ। ਹੁਣ ਜਦੋਂ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਦੇ ਵਿੱਚ ਆਊਟ ਆਫ ਦਾ ਵੇ ਜਾ ਕੇ ਜਗਦੀਸ਼ ਟਾਈਟਲ ਨੂੰ ਡਿਫੈਂਡ ਕਰਦਾ ਹੈ ਤੇ ਉਹ ਇਹ ਕਹਿੰਦਾ ਜੀ ਮੈਂ ਤੇ ਆਪਣਾ ਮੇਰਾ ਭਰਾ ਗਿਆ ਸੀ, ਅਸੀਂ ਉੱਥੇ ਦੇਖਿਆ ਸੀ ਦਿੱਲੀ, ਕਿਸੇ ਨੇ ਨਾਂ ਨਹੀਂ ਸੀ ਲਿਆ ਜਗਦੀਸ਼ ਟਾਈਟਲ ਦਾ। ਫਿਰ ਉਹ ਕਹਿੰਦਾ ਜੀ ਜਿਹੜੀ ਪਹਿਲੀ FIR ਹੈ ਉਹਦੇ 'ਚ ਨਾਂ ਹੀ ਨਹੀਂ ਹੈ ਟਾਈਟਲ ਦਾ। ਹੁਣ ਜਿਹੜੀ FIR ਹੈ ਕਿਹਨੇ ਲਿਖਣੀ ਹੈ? ਹੁਣ ਤਾਂ ਇਸ ਗੱਲ ਦੇ ਸਬੂਤ ਨੇ, ਔਰ ਪਿਛਲੇ ਦਿਨਾਂ 'ਚ ਇੱਕ ਪ੍ਰੋਮੀਨੈਂਟ ਨਿਊਜ਼ਪੇਪਰ ਨੇ ਖੁਲਾਸਾ ਕੀਤਾ ਕਿ ਕਿਵੇਂ ਹਜ਼ਾਰਾਂ ਜਿਹੜੇ ਮਰਡਰ ਕੀਤੇ ਗਏ ਉਹਨਾਂ ਦੀਆਂ FIRs ਹੀ ਨਹੀਂ ਲਿਖੀਆਂ ਪੁਲਿਸ ਨੇ। ਉਹ ਲੋਕ ਗਏ, ਉਤੋਂ ਆਰਡਰ ਸੀ ਵੀ ਕੋਈ FIR ਨਹੀਂ ਲਿਖਣਾ, ਫਸਟ ਇਨਫੋਰਮੇਸ਼ਨ ਉਹਨੂੰ ਰਿਪੋਰਟ ਕਹਿੰਦੇ ਨੇ। ਜੇ FIR ਹੀ ਨਹੀਂ ਆ ਕੇਸ ਤਾਂ ਉਹਦੇ ਤੇ ਬੇਸ ਤੇ ਬਣਦਾ। ਸੋ ਹੁਣ ਅਮਿਤ ਸ਼ਾਹ ਨੂੰ CBI ਜਿਹੜੀ ਹੈ ਕਲੀਨ ਚਿੱਟ ਦੇਣ ਲਈ ਕਹਿ ਰਹੀ ਹੈ ਕਿ ਜੀ ਇਹਦਾ ਨਾ ਤਾਂ ਜਿਹੜਾ FIR 'ਚ ਹੈ ਤੇ ਨਾ ਹੀ ਅਸੀਂ ਇਹਨੂੰ ਐਕਿਊਜ਼ ਕੀਤਾ। ਹੁਣ ਜਿਹੜਾ ਜਾਵੇਦ ਸ਼ੇਖ ਜਿਹੜਾ ਮਾਰਿਆ ਗਿਆ, ਉਹਦੇ ਨਾਲ ਉਹਦੇ ਫਾਦਰ ਨੇ ਜਿਹੜੀ ਪਲੀ ਲਈ ਸੀ
ਕਿ ਵੀ ਇਹ ਜਿਹੜਾ ਇਹਦੇ ਚ ਵੀ KR ਕੌਸ਼ਿਕ ਔਰ ਇਨਵੋਲਵ ਨੇ। ਕੋਰਟ ਨੇ ਕਿਹਾ ਜੇ ਨਹੀਂ, ਉਹਦਾ ਵੀ ਕੋਈ ਐਂਪਲ ਐਵੀਡੈਂਸ ਨਹੀਂ ਹੈ। ਔਰ ਇਹਦੇ ਬਾਵਜੂਦ ਕਿ ਇੱਕ ਇਮਾਨਦਾਰ, ਭਾਵੇਂ ਉਹਨੇ ਪਹਿਲਾਂ ਜਿਹੜਾ ਡਾਇਰੈਕਟਰ ਜਨਰਲ ਸੀ ਵਣਜਾਰਾ ਜੀ, ਏਜੰਸੀਆਂ ਦੇ ਕਹਿਣ ਤੇ, ਇਹਦੇ ਅਮਿਤ ਸ਼ਾਹ ਮੋਦੀ ਦੇ ਕਹਿਣ ਤੇ ਮੁਸਲਮਾਨ ਮਾਰੇ, ਪਰ ਉਹਦੀ ਕੌਨਸ਼ੀਅਸ ਜਾਗੀ, ਉਹ ਜੇਲ੍ਹ 'ਚ ਹੈ। ਉਹਨੇ ਚਿੱਠੀ ਲਿਖ ਕੇ ਕਿਹਾ ਸੀ ਕਿ ਮੈਂ ਆਪਣਾ ਰਿਜ਼ਾਈਨ ਭੇਜਦਾ। ਉਹਨੇ ਕਿਹਾ ਜੀ ਮੋਦੀ ਦੇ ਕਹਿਣ ਤੇ ਅਸੀਂ ਕੀਤਾ ਸੀ, ਔਰ ਅਮਿਤ ਸ਼ਾਹ ਹੋਮ ਮਿਨਿਸਟਰ ਸੀ। ਪਰ ਹੁਣ ਇਹ CBI ਕਹਿੰਦੀ ਹੈ ਜੀ ਅਸੀਂ ਜਾ ਕੇ ਉਹਨੂੰ ਇੰਟਰਵਿਊ ਕੀਤਾ ਜੇਲ੍ਹ 'ਚ ਵਣਜਾਰੇ ਨੂੰ, ਔਰ ਸਾਨੂੰ ਕੋਈ ਕੰਕਰੀਟ ਐਵੀਡੈਂਸ ਉਹਨੇ ਨਹੀਂ ਦਿੱਤੀ। ਇਸ ਕਰਕੇ ਜਿਹੜਾ ਅਸੀਂ ਸਮਝਦੇ ਹਾਂ ਕਿ ਵੀ ਹੁਣ ਫਾਈਨਲੀ ਉਹਨਾਂ ਨੇ ਕਿਹਾ the CBI in its affidavit today said the said resignation letter contains general allegations and doesn't provide concrete information about the role of Amit Shah in this offense. After receiving the letter, the CBI examined Vanjara in jail. However, he has not disclosed any further details during his examinations. So, case khatam. 2000 ਤੋਂ ਜ਼ਿਆਦਾ ਮੁਸਲਮਾਨਾਂ ਦਾ ਕਤਲ, ਸੈਂਕੜਿਆਂ ਮੁਸਲਮਾਨ ਔਰਤਾਂ ਦੇ ਨਾਲ ਜਬਰ ਜਨਾਹ ਜੀ, ਔਰ ਲੱਖਾਂ ਜਿਹੜੇ ਡਿਸਪਲੇਸ, ਉਹ ਸਭ ਖਤਮ। ਔਰ ਜਿਹੜੇ ਅਸਲ ਕਲਪਰੇਟ ਨੇ, ਜਿਵੇਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਅਸਲ ਕਾਤਲ ਰਾਜੀਵ ਗਾਂਧੀ ਤੋਂ ਲੈ ਕੇ ਜਗਦੀਸ਼ ਟਾਈਟਲਰ, ਕਮਲਨਾਥ, ਇਹ ਸਾਰੇ ਅੱਜ ਤੱਕ 30 ਸਾਲ ਬਾਅਦ ਵੀ ਇਹਨਾਂ ਨੂੰ ਜਿਹੜਾ ਉਹ ਕਾਨੂੰਨ ਦੇ ਖਟਿਆਰੇ 'ਚ ਖੜਾ ਨਹੀਂ ਕੀਤਾ ਜਾ ਸਕਿਆ, ਦੋਸ਼ ਇਹਨਾਂ ਤੇ ਉੱਤੇ ਆਇਤ ਨਹੀਂ ਹੋਏ। ਠੀਕ ਇਸੇ ਤਰਜ਼ ਦੇ ਉੱਤੇ ਗੁਜਰਾਤ ਦੇ ਵਿੱਚ ਵੀ ਹਜ਼ਾਰਾਂ ਮੁਸਲਮਾਨਾਂ ਦਾ ਕਾਤਲ ਨਰਿੰਦਰ ਮੋਦੀ ਔਰ ਉਸ ਦੀ ਸ਼ੈਡੋ ਅਮਿਤ ਸ਼ਾਹ ਹੁਣ CBI ਦੇ ਐਫੀਡੇਵਿਟ ਦੇ ਤਹਿਤ ਜਿਹੜੇ ਨੇ ਆਫ ਦਾ ਹੁੱਕ ਹੋ ਗਏ ਨੇ। ਔਰ ਸਾਡੇ ਦਰਸ਼ਕਾਂ ਨੂੰ ਯਾਦ ਹੋਏਗਾ ਕਿ ਈਵਨ ਜਗਦੀਸ਼ ਟਾਈਟਲਰ ਜੇ ਅੱਜ ਥੋੜੀਆਂ ਬਹੁਤ ਤਰੀਕਾਂ ਭੁਗਤ ਰਿਹਾ ਤੇ ਉਹਦਾ ਕਾਰਨ ਸਿੱਖਾਂ ਦਾ ਪ੍ਰੋਟੈਸਟ ਹੈ, ਔਰ ਉਹ ਡਰਦੇ ਹੈ ਕਿ ਵੀ ਇਹ ਵੋਟਾਂ ਦੇ ਉੱਤੇ ਅਸਰ ਪਏਗਾ। ਨਹੀਂ ਤਾਂ ਜਿਵੇਂ ਅਮਿਤ ਸ਼ਾਹ ਨੂੰ ਕਲੀਨ ਚਿੱਟ ਦਿੱਤੀ ਹੈ CBI ਨੇ, 4 ਸਾਲ ਪਹਿਲਾਂ CBI ਨੇ ਹੋਮ ਮਿਨਿਸਟਰੀ ਨੂੰ ਕਿਹਾ ਸੀ ਕਿ ਜਗਦੀਸ਼ ਟਾਈਟਲਰ ਦੇ ਖਿਲਾਫ ਕੋਈ ਚਾਰਜ ਨਹੀਂ ਬਣਦਾ, ਇਸ ਲਈ ਇਹਦੀ ਫਾਈਲ ਕਲੋਜ਼ ਕਰ ਦਿੱਤੀ ਜਾਏ। ਇਹ ਤਾਂ ਜਰਨੈਲ ਸਿੰਘ ਪੱਤਰਕਾਰ ਦੀ ਜੁੱਤੀ ਚੱਲੀ ਤੇ ਟਾਈਟਲਰ ਦੀ ਟਿਕਟ ਕੈਂਸਲ ਹੋਈ। ਨਹੀਂ ਤਾਂ ਟਾਈਟਲਰ ਮਨਮੋਹਨ ਸਿੰਘ ਦੀ ਸਰਕਾਰ 'ਚ ਦੁਬਾਰਾ ਮਿਨਿਸਟਰ ਹੋਣਾ ਸੀ, ਜੋ ਲਾਈਨ ਇਹਨਾਂ ਦੀ ਹੈ। ਸੋ CBI ਇਹਨਾਂ ਦੀ ਹੱਥ ਠੋਕ ਹੈ ਔਰ ਹਕੂਮਤ ਦੇ ਉਹ ਆਰਡਰ ਓਬੇ ਕਰ ਰਹੀ ਹੈ। ਔਰ ਇਹ ਅਫਸੋਸ ਦੀ ਗੱਲ ਹੈ ਕਿ 10 ਸਾਲ ਦੇ ਕਾਂਗਰਸ ਰੂਲ ਦੇ ਬਾਵਜੂਦ ਇੰਟੈਲੀਜੈਂਸ ਬਿਊਰੋ ਹੋਏ, CBI ਹੋਏ, ਇੰਟੈਲੀਜੈਂਸ ਏਜੰਸੀ ਰਾਹ ਹੋਏ, ਉਹ ਦਿੱਲੀ ਦੇ ਹਾਕਮਾਂ ਤੋਂ ਜਿਹੜੇ ਨੇ ਉਹ ਆਰਡਰ ਨਹੀਂ ਲੈਂਦੇ, ਉਹ ਨਾਗਪੁਰ ਤੋਂ ਲੈਂਦੇ ਨੇ, RSS ਤੋਂ ਲੈਂਦੇ ਨੇ। ਇਹੀ ਕਾਰਨ ਹੈ ਕਿ ਇਸ ਟੋਲੇ ਨੇ ਇੱਕ ਮੋਦੀ ਵੇਵ ਵੀ ਬਣਾਈ ਹੈ। ਇਹਨਾਂ ਚੋਂ ਹੀ ਕਰਨਲ ਪ੍ਰੋਤ ਔਰ ਸਾਧਵੀ ਵਰਗੇ ਜਿਨ੍ਹਾਂ ਨੇ ਉੱਥੇ ਹਿੰਸਾ ਕੀਤੀ, ਸਮਝੌਤਾ ਐਕਸਪ੍ਰੈਸ 'ਚ ਬੰਬ ਚਲਾਏ, ਕਿਵੇਂ 3-4 ਥਾਵਾਂ ਦੇ ਉੱਤੇ ਮਸੀਤਾਂ ਦੇ ਵਿੱਚ ਬੰਬ ਚਲਾਏ। ਔਰ ਹੁਣ ਇਹੀ ਏਜੰਸੀਆਂ ਨੇ ਜਿਹੜੀਆਂ ਇਹ ਧਮਕੀ ਦੇ ਰਹੀਆਂ ਕਿ ਜੀ ਸਿੰਮੀ ਜਥੇਬੰਦੀ ਨੇ ਕਿਹਾ ਅਸੀਂ ਸਿੱਖਾਂ ਦੇ ਗੁਰਦੁਆਰੇ ਉਡਾ ਦੇਵਾਂਗੇ, ਔਰ ਉਹਨਾਂ ਨੇ ਕਿਹਾ ਜੀ ਬੜੀ ਫਿਕਰ ਵਾਲੀ ਗੱਲ ਹੈ। ਸੋ ਇਹ ਸਾਰਾ ਨੈਟਵਰਕ ਇਸ ਵੇਲੇ ਜਿਵੇਂ ਨਾਜ਼ੀਆਂ ਨੇ ਹਰ ਜਿਹੜਾ ਸਟੇਟ ਦਾ ਆਰਗਨ ਸੀ ਉਹਦੇ ਤੇ ਕੰਟਰੋਲ ਕੀਤਾ ਸੀ, ਔਰ ਉਸ ਨੂੰ ਫਿਰ ਸਟੇਟ ਨੂੰ ਭਾਵੇਂ ਨਾਜ਼ੀ ਜਦੋਂ ਨਹੀਂ ਵੀ ਪਾਵਰ 'ਚ ਸੀ, ਪਹਿਲਾਂ ਜਦੋਂ ਪਾਵਰ ਆਈ ਫਿਰ ਤਾਂ ਉਹਨਾਂ ਨੇ ਬਰੂਟਲੀ ਇਸਤੇਮਾਲ ਕੀਤਾ ਹੀ ਮਸ਼ੀਨਰੀ ਨੂੰ। ਪਰ ਪਹਿਲਾਂ ਹੀ ਨਾਜ਼ੀਆਂ ਦੇ ਸਿੰਪੈਥਾਈਜ਼ਰ ਜਿਹੜੇ ਨੇ ਸਿਸਟਮ ਦੇ ਵਿੱਚ ਵੜ ਗਏ ਸੀ ਔਰ ਉਹੀ ਸਰਕਾਰ ਨੂੰ ਡਰਾਈਵ ਕਰ ਰਹੇ ਸੀ। ਅੱਜ ਇਸ ਤੋਂ ਸਾਬਤ ਹੁੰਦਾ ਹੈ ਕਿ CBI ਜਿਹੜੀ ਹੈ ਉਸ ਨੂੰ RSS ਹੀ ਡਰਾਈਵ ਕਰਦਾ ਹੈ। ਔਰ ਇਹੀ ਕਾਰਨ ਹੈ ਕਿ ਅਮਿਤ ਸ਼ਾਹ ਔਰ ਨਰਿੰਦਰ ਮੋਦੀ ਇਹ ਦੋਨੋਂ ਹੀ ਆਫ ਦਾ ਹੁੱਕ ਨੇ। ਔਰ ਇਹਨਾਂ ਦੇ ਔਰ ਚੰਗੀ ਗੱਲ ਹੈ ਵੀ ਘੱਟੋ ਘੱਟ ਮਮਤਾ ਬੈਨਰਜੀ ਵਰਗੀ ਬੰਗਾਲ ਦੀ ਚੀਫ ਮਿਨਿਸਟਰ, ਉਹਨੇ ਇੱਕ ਧੜੱਲੇ ਨਾਲ ਜ਼ਰੂਰ ਕਿਹਾ, ਉਹਨੇ ਅੰਗਰੇਜ਼ੀ 'ਚ ਕਿਹਾ ਕਿ ਵੈਨ ਐਵਰ ਮੋਦੀ ਰੇਜ਼ਿਸ ਹਿਜ਼ ਹੈਂਡ ਬਲੱਡ ਡ੍ਰਿਪਸ ਫਰਮ ਹਿਜ਼ ਹੈਂਡ, ਕਿ ਜਦੋਂ ਵੀ ਮੋਦੀ ਐ ਹੱਥ ਚੁੱਕਦਾ ਉਹਦੇ ਹੱਥਾਂ 'ਚੋਂ ਖੂਨ ਚੋਂਦਾ। ਸੋ ਇਹ ਅਮਿਤ ਸ਼ਾਹ ਔਰ ਮੋਦੀ ਜਿਨ੍ਹਾਂ ਦੇ ਹੱਥਾਂ 'ਚੋਂ ਖੂਨ ਚੋਂਦਾ ਇਹ ਅੱਜ ਭਾਰਤੀ ਕਾਨੂੰਨ ਦੀ ਨਿਗਾਹ 'ਚ ਬਿਲਕੁਲ ਸਾਫ਼ ਨੇ ਔਰ ਬਿਲਕੁਲ ਬੇਗੁਨਾਹ ਨੇ। ਵਾਟ ਅ ਸ਼ੇਮ। ਜੀ ਬਿਲਕੁਲ ਡਾਕਟਰ ਸਾਹਿਬ, ਇਸ ਦੇ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆ ਛੋਟੇ ਬ੍ਰੇਕ ਤੋਂ ਬਾਅਦ।